सिख पॉलिटिक्स आ जिहड़ी ओह असीं कहिए कि इंडिया मतलब कहा जाता है कि सैकुलर आ, मतलब पर वो एक हिंदू मेजोरिटी स्टेट आ ते दूजे पासे पाकिस्तान इस्लामिक स्टेट। तो इन्हां दोवां दे विचाले सिख सर्वाइव भी कर रहे आ, मतलब भावें वो स्टेटलैस ने पर वो एक प्राइड दे नाल रह भी रहे आ। ते सिखां दी पॉलिटिक्स जिहड़ी आ इन्हां दोवां दे विचाले ਜਾਂ ਇਹਨਾਂ ਦੋਵਾਂ ਦੇ ਨਾਲ ਸਿੱਖ ਪੋਲੀਟਿਕਸ ਦੇ ਰਿਲੇਸ਼ਨਸ ਜਿਹੜੇ ਆ ਉਹ ਕਿਹੋ ਜਿਹੇ ਹੋਣੇ ਚਾਹੀਦੇ ਆ ਅਤੇ ਉਹ ਕਿਵੇਂ ਇੱਕ ਵਧੀਆ ਮਤਲਬ ਆਪਣਾ ਸੰਤੁਲਨ ਜਿਹੜਾ ਆ ਉਹ ਰੱਖ ਸਕਦੀ ਆ ਜਾਂ ਆਪਣੇ ਜਿਹੜੇ ਐਸਪੀਰੇਸ਼ਨ ਨੇ ਉਹ ਇਹਨਾਂ ਦੋਨਾਂ ਦੇ ਵਿੱਚ ਉਹ ਆਪਣੇ ਮਤਲਬ ਉਹਨਾਂ ਨੂੰ ਸਿਕਿਉਰ ਕਰ ਸਕਦੀ ਹੈ। ਪਹਿਲੀ ਗੱਲ ਤਾਂ ਨਾ ਆਪਾਂ ਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਵੀ ਅਕਾਲੀ ਪਾਰਟੀ ਦੀ ਡਿਲੂਸ਼ਨ ਹੀ ਉਦੋਂ ਹੋਈ ਜਦੋਂ ਪੰਥਕ ਮੁੱਦਿਆਂ ਤੋਂ ਹਟ ਕੇ ਤੇ ਇਸ ਗੱਲ 'ਤੇ ਆ ਗਈ ਕਿ ਅਸੀਂ ਪੰਜਾਬੀ ਪਾਰਟੀ। ਇਹ ਜਦੋਂ ਸੈਕੂਲਰ ਪੋਲੀਟਿਕਸ ਸੀਗੀ ਜਾਂ ਸੈਕੂਲਰ ਪੋਲੀਟਿਕਸ ਦਾ ਇੱਕ ਡਰਾਮਾ ਸੀ, ਫਕੇਡ ਸੀ ਭਾਰਤ ਵਿੱਚ, ਉਦੋਂ ਤੱਕ ਚੱਲ ਸਕਦੀ ਸੀ। ਪਰ ਅੱਜ ਬਿਲਕੁਲ ਇੱਕ ਗੱਲ ਤਾਂ ਆਪਾਂ ਨੂੰ ਕਲੀਅਰ ਆ, ਐਵੇਂ ਉਹਨੂੰ ਆਪਾਂ ਲੰਮਾ ਚਾੜੀ ਜਾਈਏ ਕੋਈ ਅੱਡ ਆ ਕਿ ਵੀ ਬੀਜੇਪੀ ਹਿੰਦੂ ਪਾਰਟੀ ਹੈ, ਹਿੰਦੂਤਵ ਦੀ ਇੱਥੇ ਚੱਲ ਰਹੀ ਹੈ ਜਿਹੜੀ ਪੋਲੀਟਿਕਸ ਚੱਲ ਰਹੀ ਹੈ, ਉਸੇ ਤਰੀਕੇ ਨਾਲ ਉਹਨਾਂ ਦੀਆਂ ਪੋਲਿਸੀਜ਼ ਆ, ਉਸੇ ਤਰੀਕੇ ਜਿਹੜਾ ਗੁਆਂਢ ਦੇ ਵਿੱਚ ਇਸਲਾਮ ਆ ਉਹ ਇਸਲਾਮਿਕ ਹੈਗਾ। ਤਾਂ ਪੋਲੀਟਿਕਸ ਜਿਹੜੀ ਆ ਤੁਹਾਡੀ ਉਹ ਵਾਪਸ ਉੱਥੇ ਆ ਜਾਂਦੀ ਜਿੱਥੇ ਰਾਊਂਡ ਟੇਬਲ ਕਾਨਫਰੰਸ 'ਤੇ ਤੁਸੀਂ ਬੈਠੇ ਸੀ। ਤੁਸੀਂ ਸਿੱਖ ਧਿਰ ਦੇ ਤੌਰ 'ਤੇ ਬੈਠੇ ਸੀ, ਕੋਈ ਹਿੰਦੂ ਧਿਰ ਦੇ ਤੌਰ 'ਤੇ, ਇੰਡੀਅਨ ਨੈਸ਼ਨਲ ਕਾਂਗਰਸ ਹਿੰਦੂ ਧਿਰ ਹੀ ਸੀਗੀ ਬੇਸਿਕਲੀ, ਹਿੰਦੂ ਮਹਾਸਭਾ ਦਾ ਇੱਕ ਫੇਸ ਸੀ। ਉਸੇ ਤਰ੍ਹਾਂ ਦਲਿਤ ਇੱਕ ਬੈਠੇ ਸੀ, ਉਸੇ ਤਰ੍ਹਾਂ ਇੱਕ ਮੁਸਲਮਾਨ ਬੈਠੇ ਸੀ ਅਤੇ ਤੁਹਾਡਾ ਰਿਲੇਸ਼ਨਸ਼ਿਪ ਵੀ ਉਹਨਾਂ ਸਾਰਿਆਂ ਨਾਲ ਉਵੇਂ ਹੀ ਹੋਊਗਾ। ਈਵਨ ਰਾਜਪੂਤ ਸਟੇਟਸ ਨੂੰ ਵੀ ਅੱਡ ਤੁਸੀਂ ਸੋਚ ਸਕਦੇ ਹੋ, ਉਵੇਂ ਹੀ ਤੁਹਾਨੂੰ ਰਿਲੇਸ਼ਨਸ਼ਿਪ ਡਿਵੈਲਪ ਹੋਵੇ। ਪਹਿਲੀ ਗੱਲ ਤਾਂ ਬਿਲਕੁਲ ਕਲੀਅਰ ਹੋ ਕੇ ਆਉਣਾ ਪਊ ਅੱਗੇ ਕਿ ਹਾਂ ਵੀ ਅਸੀਂ ਸਿੱਖ ਪਾਰਟੀ। ਦੂਜੀ ਗੱਲ ਆ ਕਿ ਅਸੀਂ ਰਿਲੇਸ਼ਨਸ਼ਿਪ ਕਿਵੇਂ ਰੱਖਦੇ ਹਾਂ। ਰਿਲੇਸ਼ਨਸ਼ਿਪ ਮੈਂ ਵੀ ਇਹ ਸਮਝਦਾ ਕਿ ਕਿਤੇ ਨਾ ਕਿਤੇ ਰਿਲੇਸ਼ਨਸ਼ਿਪ ਰੱਖਣ ਵਾਸਤੇ ਵੀ ਉਸ ਸਮੇਂ ਦੇ ਜਿਹੜੇ ਆਪਣੇ ਪੋਲੀਟੀਸ਼ੀਅਨਸ ਨੇ ਰੱਖੇ ਸੀਗੇ ਉਹੀ ਰੱਖਣੇ ਪਊ। ਉਹ ਅੱਡ ਗੱਲ ਆ ਕਿ ਲੇਟਰ ਔਨ ਜਦੋਂ ਦੇਸ਼ ਬਣ ਗਿਆ, ਇੱਕ ਨੇਸ਼ਨ ਬਣ ਗਿਆ ਤਾਂ ਉਹ ਮੁੱਕਰ ਗਏ, ਉਹਦੀਆਂ ਪ੍ਰੀਕਾਸ਼ਨਸ ਲਈਆਂ ਜਾ ਸਕਦੀਆਂ। ਪਰ ਰਿਲੇਸ਼ਨਸ਼ਿਪ ਬਹੁਤ ਸੋਹਣੇ ਮਾਸਟਰ ਤਾਰਾ ਸਿੰਘ ਨੇ ਇੱਕ ਆਪਦੇ ਲੇਖ ਵਿੱਚ ਸੰਤ ਸਿਪਾਹੀ ਦੇ ਵਿੱਚ ਡਿਫਾਈਨ ਕੀਤੀ ਹੈ 46 ਦੇ ਵਿੱਚ ਕਿ ਸਾਨੂੰ ਮੁਸਲਮਾਨ ਨਾਲ ਕਿਹੋ ਜਿਹਾ ਰਿਲੇਸ਼ਨਸ਼ਿਪ ਰੱਖਣਾ ਅਤੇ ਹਿੰਦੂ ਨਾਲ ਕਿਹੋ ਜਿਹਾ ਰੱਖਣਾ ਅਤੇ ਕਿਹੜੀ ਇੱਕ ਵਿੱਚ ਜਮਾਤ ਹੈ ਜਿਹੜੀ ਸਾਨੂੰ ਖਾਣਾ ਚਾਹੁੰਦੀ ਹੈ, ਉਹਨਾਂ ਨੇ ਡਿਫਾਈਨ ਕੀਤਾ ਸੀ। ਤਾਂ ਕਿਵੇਂ ਨਾ ਕਿਵੇਂ ਉਹ ਰਿਲੇਸ਼ਨਸ਼ਿਪ ਰੱਖਣੇ ਪੈਣੇ ਆ। ਇਹ ਵੀ ਆਪਾਂ ਜਿਵੇਂ ਪਹਿਲਾਂ ਕਿਹਾ ਕਿ ਇੱਕ ਫੈਕਟਰ ਤਾਂ ਜਿਓਪੋਲੀਟੀਕਲ ਸੀ, ਇੱਕ ਫੈਕਟਰ ਆਈਡੀਓਲੋਜੀਕਲ ਵੀ ਸੀ ਕਿ RSS ਦੇ ਜਿਹੜੇ ਸਾਵਰਕਰ ਹਰਿਆਂ ਦਾ ਜਿਹੜਾ ਆਈਡੀਆ ਹੈ ਅਖੰਡ ਭਾਰਤ ਦਾ, ਉਹਦੇ ਵਿੱਚ ਜਿਹੜਾ ਸਿੱਖ ਹੈਗਾ ਇੱਕ ਇੰਟੈਗਰਲ ਪਾਰਟ ਆ ਉਹਨਾਂ ਦਾ, ਤਾਂ ਉਹ ਸਿੱਖ ਨੂੰ ਖਤਮ ਨਹੀਂ ਕਰ ਸਕਦੇ। ਉਹ ਚਾਹੁੰਣਗੇ ਕਿ ਰਿਲੇਸ਼ਨਸ਼ਿਪ ਸਾਡਾ ਇੱਥੇ ਠੀਕ ਰਹੇ। ਉਹਨੂੰ ਕਿਵੇਂ ਅਸੀਂ ਮੈਨੇਜ ਕਰਕੇ ਆਪਦੀ ਕਮਿਊਨਿਟੀ ਨੂੰ ਬੈਟਰ ਕਰ ਸਕਦੇ ਹਾਂ, ਉਹ ਮੈਨੇਜ ਕਰਨਾ ਹੀ ਸਾਡੀ ਪੋਲੀਟਿਕਸ ਹੈਗੀ। ਕਿਉਂਕਿ ਆਫਟਰ ਆਲ ਰਿਲੇਸ਼ਨਸ਼ਿਪਸ ਤਾਂ ਇੱਕ ਨੇਬਰਸ ਤਾਂ ਤੁਹਾਡੇ ਨੇਬਰਸ ਰਹਿਣਗੇ ਨਾ, ਉਹਨਾਂ ਨੂੰ ਪੋਲੀਟਿਕਸ ਨੂੰ ਮੈਨੇਜ ਕਰਨਾ ਤਾਂ ਕਿੰਨਾ ਕੁ ਅਸਰਟ ਕਰਨਾ ਹੈ, ਕਿੰਨੇ ਕੁ ਅਗਰੈਸਿਵ ਹੋਣਾ ਹੈ, ਕਿੱਥੇ ਮਤਲਬ ਉਹਨਾਂ ਨਾਲ ਕਿੱਥੇ ਬਹਿਣਾ ਹੈ, ਉਹ ਵੇਖਣਾ ਪਊਗਾ। ਅਤੇ ਉਹ ਤੁਹਾਡੀ ਇੰਸਟੀਟਿਊਟ ਲੀਡਰਸ਼ਿਪ ਦੀ ਕੁਆਲਿਟੀ ਹੋਣੀ ਚਾਹੀਦੀ ਆ। ਬਿਲਕੁਲ ਮਤਲਬ ਕਿਸੇ ਨੂੰ ਪੋਲੀਟੀਕਲੀ ਅਨਟੱਚੇਬਲ ਨਾ ਕਰੋ ਅਤੇ ਕਿਸੇ ਵੱਲ ਉਲਾਰ ਵੀ ਨਾ ਹੋਵੋ ਕਿ ਵੀ ਇਹ ਤਾਂ ਜਿਵੇਂ ਇਹ ਸਾਰਾ ਕੁਛ ਹੋ ਗਿਆ। ਮਤਲਬ ਇਸ ਭਾਵਨਾ 'ਚੋਂ ਨਿਕਲ ਕੇ ਇੱਕ ਪੋਲੀਟਿਕਸ ਡਿਵੈਲਪ ਕਰੋ।